ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੂਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੂਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੂਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੂਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ
ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੁਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੁਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੁਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ
ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੁਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੁਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੁਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ
ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੂਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੂਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੂਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੂਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ
ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੁਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੁਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੁਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ।
ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੂਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੂਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੂਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੂਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ
ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ, ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੁਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ, ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੁਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ, ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੁਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ
ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੁਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੁਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੁਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੁਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ
ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੁਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੁਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੁਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ।
ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੁਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੁਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੁਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੁਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ
ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੁਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੁਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੁਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ
ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੁਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੁਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੁਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ
ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੂਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੂਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੂਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੂਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ
ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੁਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੁਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੁਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ।
ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੂਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੂਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੂਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੂਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ
ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ, ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੁਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ, ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੁਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਹਨ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ ਭਾਰਤ ਖਿਲਾਫ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। FBI ਨੇ ਸਿੱਖਾਂ ਖਿਲਾਫ ਭਾਰਤੀਆਂ ਦੇ ਹੋਰ ਹਮਲੇ ਦੇ ਖਤਰੇ ਬਾਰੇ ਜਾਣਕਾਰੀ ਜਨਤਕ ਕੀਤੀ ਹੈ। ਇਸ ਸੰਬੰਧੀ FBI ਵੱਲੋਂ ਸਿਚੁਏਸ਼ਨਲ ਇਨਫੋਰਮੇਸ਼ਨ ਰਿਪੋਰਟ 25 ਅਕਤੂਬਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ, ਕੈਲੀਫੋਰਨੀਆ ਵਿੱਚ 1 ਤੋਂ 3 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਇੰਡੀਅਨ ਆਰਗੇਨਾਈਜ਼ਡ ਕ੍ਰਿਮੀਨਲ ਗਰੁੱਪ ਹਮਲਾ ਕਰ ਸਕਦੇ ਹਨ। ਖੁਫੀਆ ਜਾਣਕਾਰੀ ਮੁਤਾਬਕ ਇਹ ਹਮਲਾ ਸਮਾਗਮ ਵਾਲੀ ਥਾਂ ਦੀ ਬਜਾਏ ਨੇੜੇ ਪਾਰਕਿੰਗ ਲੋਟ ਜਾਂ ਸਮਾਗਮ ਨੂੰ ਆਉਣ ਵਾਲੇ ਰਸਤੇ 'ਤੇ ਕੀਤਾ ਜਾ ਸਕਦਾ ਹੈ। ਇਸ ਹਮਲੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਗਰੁੱਪ ਯੂਬਾ ਸਿਟੀ ਪਹੁੰਚ ਰਹੇ ਹਨ। ਹਮਲੇ ਵਿੱਚ ਵਰਤਣ ਵਾਲੇ ਹਥਿਆਰ ਹਮਲੇ ਤੋਂ 1 ਜਾਂ 2 ਦਿਨ ਪਹਿਲਾਂ ਸਮਾਗਮ ਨੇੜੇ ਕਿਸੇ ਪਾਰਕਿੰਗ ਲੋਟ ਜਾਂ ਹੋਰ ਥਾਂ ਖੜੀ ਗੱਡੀ ਅੰਦਰ ਰੱਖੇ ਜਾਣਗੇ ਤਾਂ ਕਿ ਸਮਾਗਮ ਵਿੱਚ ਹਥਿਆਰ ਲੈ ਕੇ ਜਾਂਦੇ ਸਮੇਂ ਹਮਲਾਵਰ ਫੜੇ ਨਾ ਜਾਣ, ਪਰ ਹਮਲਾ ਕਰਨ ਲਈ ਇਸ ਗੱਡੀ ਵਿੱਚੋਂ ਹਥਿਆਰ ਕੱਢ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਪਹਿਲਾਂ ਹੀ ਵੱਡੇ ਖੁਲਾਸੇ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਭਾਰਤੀ ਗੈਂਗਸਟਰ ਗਰੁੱਪਾਂ ਨੂੰ ਵਰਤ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਹਮਲੇ ਕਰਵਾ ਰਹੀ ਹੈ। ਸਿੱਖ ਇਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ